ਅਗਲੀ ਖਬਰ ਵੱਲ ਚਲੀਏ। ਅੱਜ ਵਾਈਟ ਹਾਊਸ ਨੇ ਚਾਈਨਾ ਦੇ ਅੰਬੈਸਡਰ ਨੂੰ ਸੱਦ ਲਿਆ ਤੇ ਸੱਦ ਕੇ ਉਹਨਾਂ ਨੂੰ ਕਿਹਾ ਵੀ ਭਈ ਜੋ ਤੁਸੀਂ ਮਿਜ਼ਾਈਲ ਚਲਾਈ ਹੈਗੀ ਆ ਤਾਈਵਾਨ ਦੇ ਲਾਗੇ, ਇਹ ਬਿਲਕੁਲ ਗਲਤ ਹੈਗਾ। USA ਨੇ ਆਪਣੀ ਚਾਈਨਾ ਪ੍ਰਤੀ ਜੋ ਵਨ ਪਾਲਿਸੀ ਆ ਉਹਦੇ ਵਿੱਚ ਕੋਈ ਚੇਂਜ ਨਹੀਂ ਕੀਤੀ ਹੈਗੀ, ਪਰ ਜੇ ਇਦਾਂ ਦੇ ਐਕਸ਼ਨ ਹੁੰਦੇ ਰਹੇ ਤੇ ਸਾਨੂੰ ਵੀ ਇਹਦੇ ਸੰਬੰਧ ਦੇ ਵਿੱਚ ਤਾਈਵਾਨ ਦੀ ਸਾਥ ਦੇਣਾ ਪਊਗਾ ਹੈਗਾ। ਕੱਲ ਰਾਤੀ ਚਾਈਨਾ ਦਾ ਜੋ ਕੁਇਨ ਗੈਂਗ ਅੰਬੈਸਡਰ ਹੈਗਾ ਵਾਈਟ ਹਾਊਸ ਨੇ ਉਸ ਨੂੰ ਸੱਦਿਆ ਤੇ ਸੱਦ ਕੇ ਉਹਨਾਂ ਨੂੰ ਆਪਣਾ ਜਿਹੜਾ ਪ੍ਰੋਟੈਸਟ ਆ ਨੈਸ਼ਨਲ ਸਿਕਿਉਰਿਟੀ ਕੌਂਸਲ ਸਪੋਕਸਪਰਸਨ ਜੌਨ ਕਰਬੀ ਉਹਨਾਂ ਨੇ ਦੱਸਿਆ ਵੀ ਉਹ ਦਿੱਤਾ ਹੈਗਾ ਵੀ ਇਹ ਬਿਲਕੁਲ ਗਲਤ ਗੱਲ ਆ। ਠੀਕ ਆ, ਨੈਂਸੀ ਪਲੋਸੀ ਹਾਊਸ ਸਪੀਕਰ ਉੱਥੇ ਵਿਜ਼ਿਟ ਕਰਕੇ ਆਏ ਆ, ਪਰ ਸਾਡਾ ਜੋ ਚਾਈਨਾ ਦੇ ਨਾਲ ਓਪਨ ਡਾਇਲੋਗ ਹੈਗਾ ਆ, ਕਮਿਊਨੀਕੇਸ਼ਨ ਹੈਗੀ ਆ, ਉਹ ਸਾਰਾ ਕੁਝ ਪਹਿਲਾਂ ਵਾਲੀ ਹੈਗੀ ਆ, ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਚੇਂਜ ਹੈ ਨਹੀਂ। ਤੇ ਵਾਈਟ ਹਾਊਸ ਨੇ ਇਹ ਵੀ ਇਹਦੇ ਤੇ ਇਸ ਚੀਜ਼ ਤੇ ਵੀ ਜ਼ੋਰ ਲਾਇਆ ਵੀ ਅਸੀਂ ਇੰਡੋ ਪੈਸੀਫਿਕ ਰੀਜਨ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਜੋ ਲੜਾਈ ਝਗੜੇ ਵਾਲਾ ਮਾਹੌਲ ਆ ਉਹ ਪੈਦਾ ਨਹੀਂ ਹੋਣ ਦੇਵਾਂਗੇ। ਜੀ, ਤਾਈਵਾਨ ਨੇ ਇਸ ਦੇ ਉੱਤੇ ਕਿਹਾ ਸੀ ਜਦੋਂ ਉਹਨਾਂ ਨੇ ਬੈਲਿਸਟਿਕ ਮਿਜ਼ਾਈਲ ਲਾਗੇ ਤਾਈਵਾਨ ਦੇ ਪਾਣੀਆਂ ਦੇ ਨਜ਼ਦੀਕ ਚਾਈਨਾ ਨੇ ਜਿਹੜੀ ਉਹ ਸੁੱਟੀ ਸੀਗੀ, ਵੀ ਕਹਿੰਦੇ ਵੀ ਅਸੀਂ ਡਿਫੈਂਸ ਦੇ ਵਿੱਚ ਆ, ਅਸੀਂ ਕੋਈ ਅਗਰੈਸਰ ਦਾ ਕੰਮ ਜਿਹੜਾ ਉਹ ਨਹੀਂ ਕਰਨਾ। ਹਾਂ, ਪਰ ਜੇ ਸਾਡੇ ਉੱਤੇ ਜਿਹੜੇ ਆ ਉਹ ਕੋਈ ਹਮਲਾ ਕਰਦੇ ਤੇ ਅਸੀਂ ਆਪਣੀ ਆਜ਼ਾਦੀ ਦੇ ਲਈ, ਸੋਵਰਨਿਟੀ ਦੇ ਲਈ ਲੜਾਂਗੇ ਜ਼ਰੂਰ। ਤੇ ਨੈਂਸੀ ਪਲੋਸੀ ਨੇ ਵੀ ਉੱਥੋਂ ਵਾਪਸ ਆ ਕੇ ਜਿਹੜਾ ਬਿਆਨ ਦਿੱਤਾ ਵੀ ਚਾਈਨਾ ਜਿਹੜਾ ਕੋਸ਼ਿਸ਼ ਕਰੀ ਜਾ ਰਿਹਾ ਬਾਰ-ਬਾਰ ਵੀ ਅੰਤਰਰਾਸ਼ਟਰੀ ਕੌਮੀ ਜਿਹੜੇ ਲੀਡਰ ਆ ਉਹ ਤਾਈਵਾਨ ਦੇ ਵਿੱਚ ਨਾ ਹੋਣ, ਇੱਦਾਂ ਨਹੀਂ ਜਿਹੜਾ ਉਹ ਹੋਵੇਗਾ। ਤੇ ਜਿਹੜੀ ਸਾਰੀ ਜਿਹੜੀ ਅੰਤਰਰਾਸ਼ਟਰੀ ਕਮਿਊਨਿਟੀ ਆ ਉਹ ਤਾਈਵਾਨ ਦੇ ਨਾਲ ਹੈਗੀ ਆ। ਇਹਨਾਂ ਨੇ ਵਾਹਵਾ ਦਿਨ ਲਾਤੇ। ਵੈਸੇ ਹਰਜੋਤ ਸਿੰਘ ਜੀ, ਚੀਨ ਦੇ ਜਿਹੜੇ ਅੰਬੈਸਡਰ ਆ ਉਸ ਨੂੰ ਸੱਦਣ ਦੇ ਲਈ ਚੀਨ ਵਾਲਿਆਂ ਨੇ ਤਾਂ ਅਮਰੀਕੀ ਅੰਬੈਸਡਰ ਨੂੰ ਉਤੋਂ ਅਗਲੇ ਦਿਨ ਹੀ ਜਿਹੜਾ ਆ ਤਲਬਾ ਉੱਥੇ ਕਰ ਲਿਆ ਸੀਗਾ। ਸੋ ਇਹ ਵੀ ਵਹਿੰਦੇ ਸੀਗੇ ਵੀ ਕੀ ਇਹ ਕਰਦਾ ਆ ਚੀਨ ਵਾਲੇ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਆ ਕੇ ਇਸ ਨੂੰ ਜਿਹੜਾ ਉਹ ਸੱਦਿਆ ਜਾਵੇ। ਜੀ, ਚਾਈਨਾ ਇੱਕ ਤਰ੍ਹਾਂ ਦੇ ਨਾਲ ਕੋਸ਼ਿਸ਼ ਕਰ ਰਿਹਾ ਵੀ ਤਾਈਵਾਨ ਨੂੰ ਆਈਸੋਲੇਟ ਕੀਤਾ ਜਾਵੇ ਡਿਪਲੋਮੈਟਿਕ ਤਰ੍ਹਾਂ ਨਾਲ। ਤੇ ਚਾਈਨਾ ਦੀ ਕਮਿਊਨਿਸਟ ਪਾਰਟੀ ਆ ਉਹ ਕਲੇਮ ਕਰਦੀ ਆ ਵੀ ਇਹ ਜੋ ਤਾਈਵਾਨ ਦਾ ਆਈਲੈਂਡ ਆ, ਈਵਨ ਦੋ ਸੈਲਫ ਗਵਰਨਿੰਗ ਡੈਮੋਕ੍ਰੇਸੀ ਹੈਗੀ ਆ, ਉਹ ਉਹਨਾਂ ਦਾ ਹਿੱਸਾ ਆ। 23 ਮਿਲੀਅਨ ਲੋਕ ਆ ਤਾਈਵਾਨ ਦੇ ਵਿੱਚ ਰਹਿੰਦੇ ਹੈਗੇ ਆ। ਸੋ ਜਿਸ ਹਿਸਾਬ ਦੇ ਨਾਲ ਨੈਂਸੀ ਪਲੋਸੀ ਹੁਣੀ ਉੱਥੇ ਜਾ ਕੇ ਆਏ ਆ, ਸੋ ਇਹ ਇੱਕ ਤਰ੍ਹਾਂ ਨਾਲ ਮੈਸੇਜ ਸੀਗਾ ਵੀ ਅਸੀਂ ਤੁਹਾਡੇ ਨਾਲ ਹੈਗੇ ਆ, ਜੋ ਡੈਮੋਕ੍ਰੈਟਿਕਲੀ ਇਲੈਕਟਡ ਗਵਰਨਮੈਂਟ ਉੱਥੇ ਦੀ ਹੈਗੀ ਆ। ਜੀ, ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਅੱਜ ਸਟੇਟਮੈਂਟ ਵਾਈਟ ਹਾਊਸ ਵੱਲੋਂ ਜਾਰੀ ਕੀਤੀ ਆ। 10 ਸਾਲ ਜੋ ਹੋ ਗਏ ਆ ਗੁਰਦੁਆਰਾ ਸਾਹਿਬ ਦੇ ਉੱਤੇ ਅਟੈਕ ਹੋਏ ਨੂੰ, ਉਹ ਕ੍ਰੀਕ ਵਿਸਕੌਨਸਨ ਦੇ ਵਿੱਚ। ਇਸ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਹੈ ਵੀ ਬਹੁਤ ਜਨਰੇਸ਼ਨਸ ਤੋਂ ਸਿੱਖ ਅਮਰੀਕਨਸ ਨੇ ਉਹ ਕ੍ਰੀਕ ਦੇ ਵਿੱਚ ਆਪਣਾ ਗੁਰਦੁਆਰਾ ਸਾਹਿਬ ਬਣਾਇਆ ਸੀ। ਪਹਿਲਾਂ ਉਹ ਰੈਂਟ ਤੇ ਹਾਲਸ ਵਗੈਰਾ ਲੈਂਦੇ ਸੀ, ਹੋਰ ਪਲੇਸਿਸ ਲੈਂਦੇ ਸੀ। ਸੋ ਇਹਦੇ ਨਾਲ ਪੂਰੀ ਬ੍ਰੌਡਰ ਕਮਿਊਨਿਟੀ ਇਕੱਠੀ ਹੋ ਕੇ ਉਹਨਾਂ ਨੇ ਗੁਰਦੁਆਰਾ ਸਾਹਿਬ ਬਣਾਇਆ ਤੇ ਇਹ ਜੋ ਉੱਥੇ ਉਹ ਪੀਸ ਦਾ ਪ੍ਰਚਾਰ ਕਰਦੇ ਸੀ, ਸਾਰਾ ਕੁਝ ਉਸ ਦਿਨ ਖਿਲਰ ਗਿਆ, ਜਿਸ ਦਿਨ ਅਗਸਤ 5, 2012 ਨੂੰ ਇੱਕ ਵਾਈਟ ਸੁਪਰਮਿਸਟ ਨੇ ਸੈਮੀ ਆਟੋਮੈਟਿਕ ਹੈਂਡਗਨ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਸ਼ੂਟਿੰਗ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਹਦੇ ਨਾਲ 6 ਜਾਣਿਆਂ ਦੀ ਮੌਤ ਹੋ ਗਈ ਤੇ 4 ਜਾਣੇ ਪੂਰੀ ਤਰ੍ਹਾਂ ਜੋ ਫੱਟੜ ਹੋਏ ਸੀ। ਤੇ ਉਹ ਕਹਿੰਦੇ ਵੀ ਮੈਂ ਉਸ ਦਿਨ ਪੂਰੀ ਤਰ੍ਹਾਂ ਮੈਨੂੰ ਯਾਦ ਆ ਤੇ ਉਹ ਉਸ ਟਾਈਮ ਦੇ ਉੱਤੇ ਕਾਂਗਰਸਮੈਨ ਹੁੰਦੇ ਸੀ ਤੇ ਜੇਲ੍ਹ ਤੇ ਜੋ ਉਹਨਾਂ ਦੀ ਵਾਈਫ ਆ ਤੇ ਮੈਂ ਖੁਦ ਜਿਹੜਾ ਪੇਨ ਆ ਸਿੱਖਾਂ ਦੇ ਹੋਇਆ, ਜਿਹੜੀ ਦਰਦ ਹੋਈ ਆ, ਉਸ ਨੂੰ ਫੀਲ ਕਰਦਾ ਹੈਗਾ। ਉਹ ਕ੍ਰੀਕ ਸ਼ੂਟਿੰਗ ਇੱਕ ਤਰ੍ਹਾਂ ਦੇ ਨਾਲ ਡੈਡਲੀਐਸਟ ਸ਼ੂਟਿੰਗ ਸੀਗੀ ਸਿੱਖ ਅਮਰੀਕਨਸ ਦੇ ਅਗੇਂਸਟ। ਆਪਾਂ ਡੈਡਲੀਐਸਟ ਸ਼ੂਟਿੰਗ ਤਾਂ USA ਦੇ ਵਿੱਚ ਬਹੁਤ ਦੇਖੀਆਂ, ਪਰ ਸਿੱਖਾਂ ਦੇ ਅਗੇਂਸਟ ਇਹ ਸਭ ਤੋਂ ਜ਼ਿਆਦਾ ਖਤਰਨਾਕ ਸੀ, ਜਿਹਦੇ ਨਾਲ ਇੰਨੇ ਜਾਣਿਆਂ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਤੇ ਉਹਨਾਂ ਨੇ ਆਪਣੀ ਪ੍ਰੈਸ ਰਿਲੀਜ਼ ਦੇ ਵਿੱਚ ਇਹ ਕਿਹਾ ਵੀ ਮੈਂ ਨਹੀਂ ਚਾਹੁੰਦਾ ਵੀ ਕੋਈ ਵੀ ਬੰਦਾ ਆਪਣੀ ਧਾਰਮਿਕ ਜਗ੍ਹਾ ਦੇ ਉੱਤੇ ਜਾਵੇ ਤੇ ਉੱਥੇ ਕਿਸੇ ਤਰ੍ਹਾਂ ਦਾ ਡਰ ਮਹਿਸੂਸ ਕਰੇ, ਜਿਸ ਤਰ੍ਹਾਂ ਇਹ ਹੋਇਆ ਹੈਗਾ। ਸੋ ਕਾਫੀ ਲੰਮੀ ਚੌੜੀ ਉਹਨਾਂ ਨੇ 10 ਸਾਲਾਂ ਦੀ ਜੋ ਐਨਵਰਸਰੀ ਆ ਉਹਦੇ ਸੰਬੰਧ ਦੇ ਵਿੱਚ ਆਪਣੀ ਵਾਈਟ ਹਾਊਸ ਤੋਂ ਸਟੇਟਮੈਂਟ ਜਾਰੀ ਕੀਤੀ ਹੈਗੀ ਆ।
ਜੀ। ਸੋ ਅੱਜ ਜਿਹੜੀ ਹਰਜੋਤ ਸਿੰਘ ਜੀ ਇਹਨਾਂ ਦੀ ਯਾਦ ਦੇ ਵਿੱਚ ਇੱਕ ਰਿਮੈਂਬਰੈਂਸ ਜਿਹੜੀ ਵਿਜਲ ਆ ਉਹ ਉੱਥੇ ਕੀਤੀ ਜਾਣੀ ਆ। ਕੈਂਡਲ ਲਾਈਟ ਵਿਜਲ ਜਿਹੜੀ ਉਹ ਹੋਣ ਜਾ ਰਹੀ ਆ ਉੱਥੇ ਦੇ 6 ਵਜੇ ਜਿਹੜਾ ਵਿਸਕੌਨਸਨ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਆ ਇੱਥੇ। ਸੋ ਕੱਲ ਨੂੰ ਜਿਹੜੀ ਕਮਿਊਨਿਟੀ ਇਵੈਂਟ ਹੋਣੀ ਆ ਤੇ ਐਤਵਾਰ ਨੂੰ ਜਿੱਦਾਂ ਆਪਾਂ ਦੱਸਿਆ ਵੀ ਪਾਠਾਂ ਦੀ ਜਿਹੜੀ ਸੰਪੂਰਨਤਾ ਤੇ ਉਪਰੰਤ ਜਿਹੜੇ ਸ਼ਰਧਾਂਜਲੀ ਸਮਾਰੋਹ ਜਿਹੜਾ ਉਹ ਉੱਥੇ ਕੀਤਾ ਗਿਆ ਉਲੀਕਿਆ ਗਿਆ, ਜਿਸ ਦੇ ਵਿੱਚ ਵੱਖ-ਵੱਖ ਪੋਲੀਟੀਸ਼ੀਅਨ ਤੇ ਬੁਲਾਰੇ ਜਿਹੜੇ ਆ ਉਹ ਪਹੁੰਚ ਰਹੇ ਹੈਗੇ ਆ। ਸੋ ਕੋਸ਼ਿਸ਼ ਕਰੋ ਜਿਹੜੇ ਵੀ ਇਹਨਾਂ ਦੇ ਇਰਦ ਗਿਰਦ ਉੱਥੇ ਰਹਿੰਦੇ ਨੇ ਵਿਸਕੌਨਸਨ ਦੇ ਵਿੱਚ ਵੀ ਇੱਥੇ ਜਿਹੜਾ ਉਹ ਜ਼ਰੂਰ ਜਿਹੜਾ ਉਹ ਪਹੁੰਚੋ ਤੇ ਆਪਣੇ ਸ਼ਰਧਾ ਦੇ ਫੁੱਲ ਭੇਂਟ ਕਰੋ। ਤੇ ਇਹ ਵੀ ਆਪਾਂ ਜਿਹੜਾ ਨਾਲ ਦੇ ਨਾਲ ਹੀ ਇਸ ਚੀਜ਼ ਦੇ ਵਿੱਚੋਂ ਹਰਜੋਤ ਸਿੰਘ ਜੀ ਇਹ ਆ ਵੀ ਆਪਾਂ ਤਿਆਰ ਵੀ ਰਹਿਣਾ ਹੈਗਾ ਵੀ, ਕਿਉਂਕਿ ਸ਼ਦਾਈਆਂ ਦਾ ਤਾਂ ਕੋਈ ਭਰੋਸਾ ਨਹੀਂ ਹੈ ਨਾ ਵੀ ਉਹ ਕਿੱਥੇ ਵੀ ਹੋ ਸਕਦੇ, ਕਿਤੇ ਵੀ ਹੋ ਸਕਦੇ ਆ। ਵੀ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਬੰਧਕ ਹੈ ਨੇ ਸਾਰੇ ਥਾਵਾਂ ਦੇ ਉੱਤੇ ਉਹਨਾਂ ਨੂੰ ਵੀ ਇਸ ਚੀਜ਼ ਦੇ ਪ੍ਰਤੀ ਤਿਆਰੀਆਂ ਜਿਹੜੀਆਂ ਖੁਦ ਆਪਣੇ ਪੱਧਰ ਦੇ ਉੱਤੇ ਜਿਹੜਾ ਉਹ ਰੱਖਣ ਦੀ ਜ਼ਰੂਰਤ ਆ, ਕਿਉਂਕਿ ਜਿੰਨੀ ਦੇਰ ਨੂੰ ਕਾਲ ਕਰਕੇ ਪੁਲਿਸ ਨੇ ਰਿਸਪੌਂਸ ਕਰਨਾ ਉਨੀ ਦੇਰ ਤੱਕ ਜਿਹੜੇ ਕੰਮ ਆ ਉਹ ਦੇਰ ਹੋ ਜਾਂਦੀ ਆ। ਆਪਾਂ ਫਸਟ ਰਿਸਪੌਂਡਰ ਖੁਦ ਬਣਨ ਦੀ ਇਸ ਚੀਜ਼ ਦੇ ਵਿੱਚ ਨਾਲ ਹੋਵੇ ਵੀ ਆਪਣੇ ਪੱਧਰ ਦੇ ਉੱਤੇ ਆਪਾਂ ਕੀ ਤਿਆਰੀਆਂ ਜਿਹੜੀਆਂ ਉਹ ਰੱਖੀਆਂ ਹੈਗੀਆਂ ਆ। ਹਾਂ, ਕਈ ਜਣੇ ਨੇ ਨੇ ਕਹਿਣਾ ਯਾਰ ਆਪਾਂ ਨੂੰ ਇਸ ਚੀਜ਼ ਦੀ ਜਿਹੜੀ ਉਹ ਲੋੜ ਨਹੀਂ ਹੋਣੀ ਚਾਹੀਦੀ, ਕਿਸੇ ਸੁਸਾਇਟੀ 'ਚ ਇੱਦਾਂ ਨਾ ਹੋਵੇ। ਹਾਂ, ਆਈਡੀਅਲ ਸਥਿਤੀ ਦੇ ਵਿੱਚ ਇੱਦਾਂ ਹੁੰਦਾ, ਪਰ ਆਪਾਂ ਕੋਈ ਆਈਡੀਅਲ ਜਿਹੜੇ ਸਮੇਂ ਦੇ ਵਿੱਚੋਂ ਨਹੀਂ ਲੰਘ ਰਹੇ ਹੈਗੇ। ਇੱਦਾਂ ਦੇ ਸ਼ਦਾਈ, ਇੱਦਾਂ ਦੇ ਬੇਵਕੂਫ ਹਰ ਥਾਂ ਦੇ ਉੱਤੇ ਮੌਜੂਦ ਹੁੰਦੇ ਆ। ਆਪਣੇ ਆਪ ਨੂੰ ਤਿਆਰ ਕਰਕੇ ਰੱਖਣਾ ਉਹਦੇ ਵਿੱਚ ਕੋਈ ਮਾੜੀ ਚੀਜ਼ ਨਹੀਂ ਆ, ਉਹਦੇ ਵਿੱਚ ਕੋਈ ਹਰਜ ਨਹੀਂ ਆ। ਸੋ ਹਰ ਥਾਂ ਦੇ ਉੱਤੇ ਜਿੱਥੇ ਵੀ ਗੁਰੂ ਘਰ ਹੈਗੇ ਨੇ, ਜਿੱਥੇ ਵੀ ਕੋਈ ਇੱਦਾਂ ਕਮਿਊਨਿਟੀ ਦੀਆਂ ਜਿਹੜੀਆਂ ਚੀਜ਼ਾਂ ਆ ਉਸ ਦੇ ਲਈ ਜਿਹੜੇ ਜ਼ਰੂਰ ਆ ਉਹ ਆਪਾਂ ਨੂੰ ਤਿਆਰੀਆਂ ਰੱਖਣੀਆਂ ਚਾਹੀਦੀਆਂ ਆ। ਬਹੁਤ ਵਧੀਆ ਸੁਜੈਸ਼ਨ ਵੀ ਜਿਹੜੇ ਆਉਂਦੇ ਨੇ ਇਹਦੇ ਵੀ ਕੰਸੀਲਡ ਕੈਰੀ ਵੈਪਨ ਵਾਲੇ ਜਿਹੜੇ ਪਰਮਿਟ ਆ ਉਹ ਸਾਰੇ ਗੁਰੂ ਘਰਾਂ ਵਾਲਿਆਂ ਦੇ ਵਿੱਚ ਕੁਝ ਕੁ ਲੋਕਾਂ ਦੇ ਕੋਲ ਜਿਹੜੇ ਉਹ ਜ਼ਰੂਰ ਹੋਣੇ ਚਾਹੀਦੇ, ਜਿਹੜੇ ਪ੍ਰੈਮਿਸਿਸ ਦੇ ਉੱਤੇ ਹੋਣ ਵੀ ਜੇ ਕੋਈ ਇੱਦਾਂ ਦੀ ਕੋਈ ਚੀਜ਼ ਹੁੰਦੀ ਆ ਤਾਂ ਤੁਸੀਂ ਉਸ ਦੇ ਰਿਸਪੌਂਸ ਦੇ ਵਜੋਂ ਦੇਖ ਸਕਦੇ ਹੋ। ਬੀਤੇ ਦਿਨਾਂ 'ਚ ਆਪਾਂ ਦੇਖਿਆ ਹੀ ਸੀਗਾ ਹਰਜੋਤ ਸਿੰਘ ਜੀ ਇੰਡੀਆਨਾ ਦੇ ਵਿੱਚ ਸੀਗਾ ਜਿੱਥੇ ਉਸਨੇ ਗੋਲੀਆਂ ਚਲਾਈਆਂ ਸੀਗੀਆਂ ਇੱਕ ਬੰਦੇ ਨੇ ਮਾਲ ਦੇ ਵਿੱਚ, ਤਾਂ ਉੱਥੇ ਤੁਰੰਤ ਇੱਕ ਮੁੰਡੇ ਨੇ ਉਸਨੇ ਜਵਾਬੀ ਕਾਰਵਾਈ ਕਰਦੇ ਹੋਏ ਉਹ ਜ਼ਿਆਦਾ ਵੱਡਾ ਕੰਮ ਨਾ ਹੋਵੇ ਉਸਨੂੰ ਜਿਹੜਾ ਉਹ ਰੋਕ ਲਿਆ ਸੀਗਾ। ਪਰ ਇਸ ਵੀਕਐਂਡ ਦੇ ਉੱਤੇ ਆਪਾਂ ਇਹਨਾਂ ਜਿਹੜੀਆਂ ਡਿਪਾਰਟਿਡ ਸੋਲਸ ਆ ਮਾਰੇ ਗਏ ਜਿਹੜੇ ਲੋਕ ਸੀਗੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰੀਏ, ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਆਪਣੀਆਂ ਅਰਦਾਸਾਂ ਦੇ ਵਿੱਚ ਸ਼ਾਮਲ ਕਰੀਏ ਤੇ ਇੱਕ ਦੂਜੇ ਨੂੰ ਉੱਤੇ ਜੀ। ਇੱਕ ਵਾਰੀ ਫਿਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਗੁਰੂ ਘਰਾਂ ਦੇ ਪ੍ਰਬੰਧਕ ਸੁਣ ਰਹੇ ਆ, ਆਪਣੇ ਆਪਣੇ ਗੁਰੂ ਘਰ ਦੇ ਵਿੱਚ ਜ਼ਰੂਰ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੇ ਭੈਣ ਭਰਾ ਮਾਰੇ ਗਏ ਸੀ ਅੱਜ ਤੋਂ 10 ਸਾਲ ਪਹਿਲਾਂ, ਉਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਅਰਦਾਸ ਜ਼ਰੂਰ ਕਰੀਏ ਤੇ ਯਾਦ ਰੱਖੀਏ। ਆਪਾਂ ਪਿਛਲੇ ਸਾਲ ਟੈਕਸਸ ਦੇ ਵਿੱਚ ਇੱਕ ਚਰਚ ਦੇ ਵਿੱਚ ਵੀ ਅਟੈਕ ਹੋਇਆ ਸੀ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਬਿਲਕੁਲ ਆਪਾਂ ਨੂੰ ਪ੍ਰਿਪੇਅਰ ਰਹਿਣਾ ਚਾਹੀਦਾ। ਸਿਕਿਉਰਿਟੀ ਗਾਰਡਸ ਆਪਣੇ ਚਾਹੇ ਅੰਡਰ ਕਵਰੀ ਹੋਣ, ਗੰਨਾਂ ਵਾਲੇ ਚਾਹੀਦੇ ਹੈਗੇ ਹਰ ਗੁਰੂ ਘਰ ਦੇ ਵਿੱਚ, ਕਿਉਂਕਿ ਅੱਜ ਕੱਲ ਕਮਲਿਆਂ ਦੀ ਕੋਈ ਘਾਟ ਹੈ ਨਹੀਂ ਤੇ ਇਹ ਪੂਰੀ ਤਰ੍ਹਾਂ ਪ੍ਰਿਪੇਅਰ ਰਹਿਣਾ ਚਾਹੀਦਾ, ਕਿਉਂਕਿ ਹਰ ਇੱਕ ਗੁਰੂ ਘਰ ਦੇ ਵਿੱਚ ਸੰਗਤ ਦਾ ਜਿਹੜਾ ਆਪਣਾ ਇਕੱਠ ਆ ਉਹ ਬਹੁਤ ਜ਼ਿਆਦਾ ਹੁੰਦਾ ਹੈ। ਜੀ ਬਿਲਕੁਲ, ਟਰਾਈ ਕਰੋ ਵੀ ਜੇ ਆਹ ਵੀਕਐਂਡ ਤੇ ਨਹੀਂ ਜਾਂ ਸ਼ਾਮ ਨੂੰ ਨਹੀਂ, ਜੇ ਕੱਲ ਜਾਂ ਸ਼ਨੀਚਰਵਾਰ ਸ਼ਾਮ ਨੂੰ ਜਾਂ ਐਤਵਾਰ ਨੂੰ ਭੋਗ ਉਪਰੰਤ ਕੈਂਡਲ ਲਾਈਟ ਵਿਜਲ ਸਾਰੇ ਪਾਸੇ ਇਹਨਾਂ ਦੀ ਯਾਦ ਦੇ ਵਿੱਚ ਜਿਹੜੇ ਉਹ ਕਰੋ ਜਿੱਥੇ ਜਿੱਥੇ ਵੀ ਆ। ਜੇ ਕੋਈ ਕਿਸੇ ਨੇ ਕੋਈ ਉਲੀਕਿਆ ਹੈਗਾ ਕਿਸੇ ਵੀ ਸ਼ਹਿਰ ਦੇ ਵਿੱਚ ਜਾਂ ਕਿਸੇ ਵੀ ਥਾਂ ਦੇ ਉੱਤੇ ਤਾਂ ਉਹ ਸਾਨੂੰ ਜ਼ਰੂਰ ਦੱਸੇ, ਅਸੀਂ ਉਸ ਨੂੰ ਜਿਹੜਾ ਉਹ ਸ਼ੇਅਰ ਕਰਾਂਗੇ। ਆਪਾਂ ਨੂੰ ਯਾਦ ਆ ਹਰਜੋਤ ਸਿੰਘ ਜੀ 10 ਵਰ੍ਹੇ ਪਹਿਲਾਂ ਜਦ ਇਹ ਘਿਨਾਉਣੀ ਘਟਨਾ ਜਿਹੜੀ ਉਹ ਵਾਪਰੀ ਸੀ ਉਸ ਤੋਂ ਬਾਅਦ ਦੇ ਵਿੱਚ ਅਮਰੀਕਾ ਦੇ ਵਿੱਚ, ਦੁਨੀਆ ਭਰ ਦੇ ਵਿੱਚ ਇਨਫੈਕਟ ਜਿੱਥੇ ਜਿੱਥੇ ਵੀ ਸਿੱਖ ਮੌਜੂਦ ਸੀਗੇ ਉਹਨਾਂ ਦੇ ਹਿਰਦੇ ਵਲੂੰਦਰੇ ਗਏ ਤੇ ਉਹਨਾਂ ਨੇ ਸਾਰਿਆਂ ਨੇ ਇਹਨਾਂ ਜਿਹੜੇ ਮਾਰੇ ਗਏ ਲੋਕ ਸੀਗੇ ਉਹਨਾਂ ਦੀ ਯਾਦ ਦੇ ਵਿੱਚ ਕੈਂਡਲ ਲਾਈਟ ਵਿਜਲਸ ਜਿਹੜੀਆਂ ਉਹ ਕੀਤੀਆਂ ਸੀਗੀਆਂ। ਸੋ ਜ਼ਰੂਰ ਰਿਮੈਂਬਰੈਂਸ ਵਿਜਲ, ਕੈਂਡਲ ਲਾਈਟ ਵਿਜਲਸ ਜਿੱਥੇ ਜਿੱਥੇ ਵੀ ਤੁਸੀਂ ਰਹਿ ਰਹੇ ਹੈਗੇ ਆ, ਜਿਹੜੇ ਵੀ ਸ਼ਹਿਰ ਦੇ ਵਿੱਚ ਆ ਉੱਥੇ ਪ੍ਰਬੰਧ ਕਰੋ। ਡਜ਼ਨਟ ਮੈਟਰ ਉੱਥੇ ਇੱਕ ਜਾਣਾ ਆਉਂਦਾ, 10 ਆਉਂਦੇ, 20 ਆਉਂਦੇ, 50 ਆਉਂਦੇ, 100 ਆਉਂਦੇ, ਜਿੰਨੇ ਵੀ ਜਾਣੇ ਆਉਂਦੇ ਆ ਤੁਸੀਂ ਇਸ ਨੂੰ ਯਾਦ ਰੱਖੋ ਤੇ ਇਸ ਨੂੰ ਕਰੋ। ਇੱਕ ਚੀਜ਼ ਮੈਨੂੰ ਇਹ 100% ਸ਼ੋਰ ਆ ਵੀ ਇਸ ਨੂੰ ਜਿਹੜੀ ਕਵਰੇਜ ਆ ਤੁਹਾਡੇ ਲੋਕਲ ਮੀਡੀਆ ਨੇ ਤੁਹਾਨੂੰ ਦੇਣੀ ਹੀ ਦੇਣੀ ਆ, ਕਿਉਂਕਿ ਉਹ ਲੋਕਲ ਮੀਡੀਆ ਨੂੰ ਕੰਟੈਕਟ ਕਰੋ। ਬਿਲਕੁਲ ਉਸ ਚੀਜ਼ ਨੂੰ ਜਿਹੜਾ ਉਹ ਕਰੋ। ਹੋਈ ਤਾਂ ਇਹ ਤਰਾਸਦੀ ਆ, ਪਰ ਆਪਾਂ ਆਪਣੇ ਬਾਰੇ ਵੀ ਜਿਹੜਾ ਨਾਲ ਦੇ ਨਾਲ ਸਾਰਿਆਂ ਨੂੰ ਜਿਹੜਾ ਉਹ ਦੱਸਣਾ ਹੈ, ਕਿਉਂਕਿ ਇਹ ਹੇਠ ਦੇ ਵਿੱਚੋਂ ਨਿਕਲੀ ਹੋਈ
ਚੀਜ਼ ਸੀਗੀ ਤੇ ਹੇਟ ਜਿਹੜੀ ਆ ਵੱਖਰੇ ਦਿਖਣ ਵਾਲੇ ਲੋਕਾਂ ਦੇ ਪ੍ਰਤੀ ਨਾ ਹੋਵੇ। ਆਪਾਂ ਆਪਣੇ ਬਾਰੇ ਜਿਹੜੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਹੀ ਦੱਸਦੇ ਰਹੀਏ। ਸੋ ਇਸ ਵੀਕਐਂਡਸ ਦੇ ਉੱਤੇ ਜ਼ਰੂਰ ਵੱਧ ਤੋਂ ਵੱਧ ਜਿਹੜੇ ਵਿਜਲਸ ਤੇ ਗੁਰੂ ਘਰਾਂ ਦੇ ਵਿੱਚ ਇਹਨਾਂ ਨੂੰ ਯਾਦ ਕਰਦੇ ਹੋਏ ਸਮਾਗਮ ਜਿਹੜੇ ਆ ਉਹ ਕੀਤੇ ਜਾਣ। ਜੀ।